ਅਗਲੀ ਖਬਰ ਵੱਲ ਚਲੀਏ। ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਐਡਰੈਸ ਕੀਤਾ ਹੈ ਯੂਐਸ ਕਾਂਗਰਸ ਨੂੰ। ਅੱਜ ਤੱਕ ਦੇ ਜਿੰਨੇ ਵੀ ਪ੍ਰੈਜ਼ੀਡੈਂਟ ਹੋਏ ਆ, ਸਭ ਤੋਂ ਲੰਮਾ ਸਮਾਂ ਉਹਨਾਂ ਨੇ ਐਡਰੈਸ ਕੀਤਾ ਤੇ ਓਵਰਆਲ ਜੇ ਦੇਖਿਆ ਜਾਵੇ ਉਹਨਾਂ ਦਾ ਭਾਸ਼ਣ ਜਿਹੜਾ ਉਹ ਬਹੁਤ ਹੀ ਵਧੀਆ ਸੀਗਾ। 90 ਮਿੰਟ ਦੇ ਕਰੀਬ ਉਹਨਾਂ ਨੇ ਐਡਰੈਸ ਕੀਤਾ ਹੈਗਾ। ਇਸ ਤੋਂ ਪਹਿਲਾਂ ਬਿਲ ਕਲਿੰਟਨ ਹੋਣਾ ਨੇ ਇੱਕ ਵਾਰੀ ਐਡਰੈਸ ਕੀਤਾ ਸੀ, ਉਹਨਾਂ ਦਾ ਵੀ ਸਮਾਂ ਜਿਹੜਾ 1 ਘੰਟਾ 28 ਮਿੰਟ ਸੀ ਸ਼ਾਇਦ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ 1 ਘੰਟਾ 39 ਜਾਂ 40 ਮਿੰਟ ਦੇ ਕਰੀਬ ਸੀਗਾ। ਸੋ ਇਹਦੇ ਵਿੱਚ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਦੱਸੀਆਂ ਵੀ ਕਿਸ ਤਰ੍ਹਾਂ 40 ਦਿਨਾਂ ਦੇ ਵਿੱਚ ਆਪਾਂ ਜੋ 4 ਜਾਂ 8 ਸਾਲ 'ਚ ਕਈ ਐਡਮਿਨਿਸਟ੍ਰੇਸ਼ਨ ਕੰਮ ਨਹੀਂ ਕਰ ਸਕੇ, ਉਹ ਆਪਾਂ ਉਹਨਾਂ ਨੇ ਜੋ ਇਹਨਾਂ ਦਿਨਾਂ ਦੇ ਵਿੱਚ ਕੀਤੇ ਹੈਗੇ ਆ। ਇੱਕ ਡੈਮੋਕ੍ਰੈਟਿਕ ਕਾਂਗਰਸਮੈਨ ਐਲ ਗ੍ਰੀਨ ਜੋ ਕਾਫੀ ਵਿਰੋਧ ਵੀ ਕਰ ਰਿਹਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ, ਜਿਸ ਟਾਈਮ ਦੇ ਉੱਤੇ ਉਹ ਭਾਸ਼ਣ ਦੇ ਰਹੇ ਸੀ, ਉਹਨਾਂ ਨੂੰ ਜਿਹੜਾ ਉਹਨਾਂ ਦਾ ਓਬੀਡੀਐਂਸ ਤੇ ਹੋਰ ਬਿਹੇਵੀਅਰ ਕਰਕੇ ਵਿੱਚੋਂ ਜਿਹੜਾ ਆ ਬਾਹਰ ਰਿਮੂਵ ਕਰ ਦਿੱਤਾ ਗਿਆ ਯੂਐਸ ਮਾਰਸ਼ਲਸ ਨੂੰ ਕਾਲ ਕਰਕੇ। ਸੋ ਮਾਈਗ੍ਰੈਂਟਸ ਐਨਕਾਊਂਟਰਸ ਨੂੰ ਲੈ ਕੇ, ਖਾਸ ਕਰਕੇ ਜੋ ਇਲੀਗਲ ਇਮੀਗ੍ਰੇਸ਼ਨ ਆ, ਉਸ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਰੈਕਡ ਲੋ ਇਸ ਟਾਈਮ ਦੇ ਉੱਤੇ ਰਹੀ ਹੈਗੀ ਆ। ਪੋਲੀਟੀਕਲ ਗਰਾਊਂਡ ਦੇ ਉੱਤੇ ਕੰਫਰਟ ਜ਼ੋਨ ਦੇ ਵਿੱਚ ਸੀਗੇ। ਉਹਨਾਂ ਨੇ ਇਹ ਕਿਹਾ ਵੀ ਮੈਂ ਇਲੀਗਲ ਇਮੀਗ੍ਰੇਸ਼ਨ ਲਗਭਗ ਬੰਦ ਕਰ ਦਿੱਤੀ ਹੈਗੀ ਆ, ਤੇ ਹੁਣ ਸਾਰਿਆਂ ਨੂੰ ਪਤਾ ਹੈ ਵੀ ਜੇ ਅਸੀਂ ਕੋਸ਼ਿਸ਼ ਕੀਤੀ ਸਾਡਾ ਬਣਨਾ ਕੁਛ ਨਹੀਂ, ਡਿਪੋਰਟ ਕੀਤੇ ਜਾਓਗੇ। ਇਸੇ ਤਰ੍ਹਾਂ ਇੱਕ 13 ਸਾਲਾਂ ਦਾ ਨੌਜਵਾਨ ਜਿਸ ਨੂੰ ਬ੍ਰੇਨ ਕੈਂਸਰ ਡਾਇਗਨੋਸ ਹੋਇਆ ਸੀ, ਉਹਨੂੰ ਆਨਰਰੀ ਏਜੰਟ ਸੀਕ੍ਰੇਟ ਸਰਵਿਸ ਦਾ ਜਿਹੜਾ ਐਲਾਨਿਆ ਗਿਆ, ਤੇ ਇੱਕ ਜੋ ਡਾਇਰੈਕਟਰ ਹੈਗੇ ਸੀਕ੍ਰੇਟ ਸਰਵਿਸ ਦੇ ਉਹਨਾਂ ਵੱਲੋਂ ਤੇ ਕਹਿੰਦੇ ਵੀ ਉਹਨੂੰ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਜ਼ਿੰਦਗੀ ਦਾ 6 ਸਾਲ ਤੋਂ ਵੱਧ ਹੋ ਗਿਆ ਤੇ ਹਜੇ ਉਹ ਬੜੀ ਗੁੱਡ ਹੈਲਥ ਦੇ ਵਿੱਚ ਹੈਗਾ ਆ। ਪ੍ਰੈਜ਼ੀਡੈਂਟ ਹੋਣਾ ਨੇ ਜੋ ਮੇਜਰ ਜਿਹੜਾ ਸਪੀਚ ਸੀ ਉਹਨਾਂ ਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਫੈਡਰਲ ਗਵਰਨਮੈਂਟ ਦੇ ਵਿੱਚ ਪੂਰੀ ਤਰ੍ਹਾਂ ਕੱਟ ਕਰਨ ਜਾ ਰਹੇ ਆ, ਤੇ ਇਹਦੇ ਨਾਲ ਕਹਿੰਦੇ ਵੀ ਅਸੀਂ ਬਜਟ ਬੈਲੈਂਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਉਹਨਾਂ ਨੇ ਬਾਰ-ਬਾਰ ਕਿੰਨੇ ਲੋਕ ਜਿਹੜੇ 100 ਸਾਲ ਤੋਂ ਵੱਧ ਆ, 120 ਸਾਲ ਤੋਂ 200, ਈਵਨ 300 ਸਾਲ ਤੋਂ ਵੱਧ ਉਮਰ ਦਾ ਵੀ ਸੋਸ਼ਲ ਸਿਕਿਉਰਿਟੀ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ ਵੀ ਉਹਨਾਂ ਨੂੰ ਪੇਮੈਂਟਸ ਜਾ ਰਹੀਆਂ ਹੈਗੀਆਂ। ਕੱਲੇ ਨੰਬਰਸ ਜਿਹੜੇ ਉਹਨਾਂ ਨੇ ਉੱਥੇ ਦਿੱਤੇ ਹੈਗੇ ਆ। ਸੋ ਉਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਪਰਫਾਰਮੈਂਸ ਆ ਉਹ ਵਨ ਆਫ ਦਾ ਬੈਸਟ ਹੈਗੀ ਆ। ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਪਰਫਾਰਮ ਕੀਤਾ ਹੈ ਉਹ ਆਪਾਂ ਨੂੰ ਪਤਾ ਹੀ ਹੈਗਾ ਆ। ਗ੍ਰੀਨਲੈਂਡ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਜੇ ਗ੍ਰੀਨਲੈਂਡ ਦੇ ਲੋਕ ਚਾਹੁੰਦੇ ਆ ਉਹਨਾਂ ਦੇ ਲਈ ਵਧੀਆ ਹੋਊਗਾ ਸਾਡੇ ਵਿੱਚ ਆ ਜਾਣ। ਪਨਾਮਾ ਦੀ ਗੱਲ ਕੀਤੀ ਆ, ਪਰ ਕੈਨੇਡਾ ਦੀ ਇੱਥੇ ਉਹਨਾਂ ਨੇ ਗੱਲ ਨਹੀਂ ਕੀਤੀ। ਜ਼ੈਲੈਂਸਕੀ ਦੇ ਮਾਮਲੇ ਤੇ ਵੀ ਉਹਨਾਂ ਨੇ ਜਿਹੜੀ ਟੋਨ ਆ ਥੋੜੀ ਜਿਹੀ ਆਪਣੀ ਸਲੋ ਰੱਖੀ, ਲਾਈਟ ਰੱਖੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜ਼ੈਲੈਂਸਕੀ ਨੇ ਮੈਨੂੰ ਚਿੱਠੀ ਲਿਖੀ ਹੈਗੀ ਆ ਵੀ ਮੈਂ ਮਿਨਰਲ ਰਾਈਟਸ ਦੇ ਲਈ ਸਾਈਨ ਅਪ ਕਰਨ ਦੇ ਲਈ ਤਿਆਰ ਹੈਗਾ ਆ। ਸੋ ਕਹਿੰਦੇ ਵੀ ਮੈਂ ਪੀਸ ਲਿਆਣਾ ਚਾਹੁੰਦਾ ਹੈਗਾ। ਸੋ ਇਹ ਬਿਲਕੁਲ ਇਸ ਇਸ਼ੂ ਦੇ ਉੱਤੇ ਕੀਤੀ। ਬਾਕੀ ਟੈਰਿਫਸ ਨੂੰ ਲੈ ਕੇ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਵੀ ਜਿਹੜਾ ਇੰਡੀਆ ਤੇ ਚਾਈਨਾ ਜਿਹੜੇ ਆ ਸਾਡੇ ਚੀਜ਼ਾਂ ਤੇ ਬਹੁਤ ਟੈਰਿਫ ਲਾਉਂਦੇ, ਇੰਡੀਆ ਨੂੰ ਤਾਂ ਉਹਨਾਂ ਨੇ ਬਾਰ-ਬਾਰ ਕਿਹਾ ਵੀ ਇੰਡੀਆ ਵਾਲੇ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਲਾਉਂਦੇ ਹੈਗੇ। ਸੋ ਖਾਸ ਕਰਕੇ ਹੁਣ ਜਿਹੜੇ ਆਪਾਂ ਮਸਾਲੇ ਸਾਰਾ ਕੁਝ ਖਾਂਦੇ ਆ ਨਾ, ਇਹ ਆਉਣ ਵਾਲੇ ਸਮੇਂ 'ਚ ਦੇਖਿਓ ਇਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਆ ਉਹ ਕਾਫੀ ਲੱਗਣ ਜਾ ਰਿਹਾ ਹੈਗਾ। ਉਹ ਥੋੜੇ ਸਮੇਂ 'ਚ ਜ਼ਰੂਰ ਪ੍ਰੈਜ਼ੀਡੈਂਟ ਟਰੰਪ ਹੁਣੀ ਅਨਾਉਂਸ ਕਰਨਗੇ, ਜਾਂ ਫਿਰ ਇੰਡੀਆ ਵਾਲਿਆਂ ਨੂੰ ਜਿਹੜੇ ਟੈਰਿਫ ਲਾ ਰਹੇ ਆ ਉਹ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ, ਉਹਨਾਂ ਨੂੰ ਜੋ ਹੈਗਾ ਟੈਰਿਫ ਘਟਾਉਣਾ ਪਊਗਾ ਜਾਂ ਬੰਦ ਕਰਨਾ ਪਊਗਾ। ਡੈਮੋਕ੍ਰੇਟਸ ਦੇ ਉੱਤੇ ਵੀ ਕਾਫੀ ਉਹਨਾਂ ਨੇ ਤੰਜ ਕੱਸਿਆ, ਖਾਸ ਕਰਕੇ ਉਹਨਾਂ ਨੂੰ ਰੈਡੀਕਲ ਲੈਫਟ ਲੂਨਾਟੈਕਸ ਇੱਥੇ ਤੱਕ ਵੀ ਜਿਹੜਾ ਕਿਹਾ। ਮੌਕਿੰਗ ਕਾਫੀ ਕੀਤੀ ਗਈ ਉਹਨਾਂ ਵੱਲੋਂ। ਸੋਸ਼ਲ ਸਿਕਿਉਰਿਟੀ ਚੈਕਸ ਨੂੰ ਲੈ ਕੇ ਵੀ ਕਿਸ ਤਰ੍ਹਾਂ ਜਿਹੜੇ ਝੂਠੇ ਚੈੱਕ ਇਕੱਠੇ ਹੋ ਰਹੇ ਆ ਵੀ ਇਹ ਕਿਸੇ ਨੇ ਪਹਿਲਾਂ ਚੈੱਕ ਹੀ ਨਹੀਂ ਕੀਤਾ ਹੈਗਾ, ਇਹਦੇ ਉੱਤੇ ਵੀ ਉਹ ਕਾਫੀ ਜ਼ਿਆਦਾ ਜਿਹੜੇ ਬੋਲੇ। ਸੋ ਇਸ ਤੋਂ ਬਿਨਾਂ ਉਹਨਾਂ ਨੇ ਕਿਹਾ ਵੀ ਮੈਂ 27 ਉਹ ਸਟੇਟਾਂ ਜਿੱਤੀਆਂ ਹੈਗੀਆਂ ਤੇ ਮੇਰੀ ਪੋਪੂਲਰ ਵੋਟ ਵੀ ਜਿਹੜੀ ਸਭ ਤੋਂ ਜ਼ਿਆਦਾ ਆ। ਉਸ ਟਾਈਮ ਦੇ ਉੱਤੇ ਕੁਝ ਡੈਮੋਕ੍ਰੇਟਸ ਨੇ ਉਹਨਾਂ ਨੂੰ ਹੈਕਲ ਕਰਨ ਦੀ ਕੋਸ਼ਿਸ਼ ਕੀਤੀ, ਰੌਲਾ ਰੱਪਾ ਵੀ ਪਾਇਆ, ਸਾਈਨ ਫੜੇ ਹੋਏ ਸੀ ਐਲੋਨ ਮਸਕ ਨੂੰ ਲੈ ਕੇ। ਗ੍ਰੀਨ ਹੁਣਾਂ ਨੂੰ ਬਾਹਰ ਦਾ ਰਸਤਾ ਜਿਹੜਾ ਦਿਖਾਇਆ ਗਿਆ, ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲਾਂ ਸਾਂਝਾ ਕੀਤਾ ਹੈਗਾ। ਸੋ ਐਲੋਨ ਮਸਕ ਦੇ ਵਿਰੋਧ ਦੇ ਵਿੱਚ ਕਾਫੀ ਲੋਕ ਸੀਗੇ, ਖਾਸ ਕਰਕੇ ਜਿਹੜੇ ਡੈਮੋਕ੍ਰੇਟ ਕਾਂਗਰਸਮੈਨ ਸੀਗੇ। ਐਲੋਨ ਮਸਕ ਉਹਨਾਂ ਦਾ ਕਾਫੀ ਜੀ ਆਇਆ ਟਰੰਪ ਉਹਨਾਂ ਵੱਲੋਂ ਕੀਤਾ ਗਿਆ।
13 ਸਾਲਾਂ ਦਾ ਜਿਹੜਾ ਨੌਜਵਾਨ ਆ ਉਹਦੀ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲਈ ਹੈਗੀ ਆ। ਲੇਕਿਨ ਰੈਲੀ ਲੈ ਕੇ ਉਹਨਾਂ ਦਾ ਪਰਿਵਾਰ ਆਇਆ ਹੋਇਆ ਸੀ। ਉਹਨਾਂ ਨੇ ਕਿਹਾ ਵੀ ਦੇਖੋ ਜਿਸ ਤਰ੍ਹਾਂ ਉਸ ਜੋ ਸਟੂਡੈਂਟ ਬੱਚੀ ਸੀ ਉਸ ਦਾ ਕਤਲ ਕੀਤਾ ਗਿਆ ਸੀ ਇੱਕ ਇਲੀਗਲ ਇਮੀਗ੍ਰੈਂਟ ਵੱਲੋਂ, ਉਹਦੇ ਨਾਂ ਦੇ ਉੱਤੇ ਜਿਹੜਾ ਹੁਣ ਬਿੱਲ ਬਣਾਇਆ ਗਿਆ ਹੈਗਾ, ਇਹ ਸਾਰੀ ਜ਼ਿੰਦਗੀ ਲਈ ਹੁਣ ਇਹ ਰਹੂਗਾ ਤੇ ਜੋ ਵੀ ਲੋਕ ਕ੍ਰਾਈਮ ਕਰਨਗੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਡਿਪੋਰਟ ਕੀਤਾ ਜਾਊਗਾ। ਇਹ ਉਹਨਾਂ ਨੇ ਲੇਕਿਨ ਰੈਲੀ ਦੇ ਜਿਹੜੇ ਪਰਿਵਾਰ ਆਇਆ ਸੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਨੂੰ ਮੈਂਸ਼ਨ ਕਰਦੇ ਹੋਏ ਇਹ ਜਿਹੜੀ ਗੱਲਬਾਤ ਦੱਸੀ ਹੈਗੀ।